ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ ਅੰਮ੍ਰਿਤਪਾਲ ਸਿੰਘ ਦੀ ਪੈਰੋਲ ਦੇ ਮਾਮਲੇ ਤੋਂ। ਕਈ ਪਹਿਲੂਆਂ ਤੋਂ, ਕਈ ਪੱਖਾਂ ਤੋਂ ਦੇਖਿਆ ਜਾ ਸਕਦਾ ਤੇ ਇਹਨਾਂ ਪੱਖਾਂ ਦੇ ਵਿੱਚ ਹੀ ਇੱਕ ਜਿਹੜਾ ਪਹਿਲੂ ਹੈ, ਇੱਕ ਜਿਹੜੀ ਚਰਚਾ ਹੈ, ਉਹ ਇਹ ਤੁਰ ਪਈ ਹੈ ਕਿ ਕੀ ਭਾਜਪਾ ਕੋਈ ਨਵਾਂ ਟਰਾਇਲ ਕਰਨ ਜਾ ਰਹੀ ਹੈ ਜੀ? ਪ੍ਰਵੀਨ ਜੀ ਜੀ ਅੰਮ੍ਰਿਤਪਾਲ ਸਿੰਘ ਹੋਰਾਂ ਦੇ ਉੱਤੇ ਜਦੋਂ ਐਨਐਸਏ ਲੱਗਦਾ ਤਦ ਕੇਂਦਰ ਤੋਂ ਲੈ ਕੇ ਪੰਜਾਬ ਦੀ ਸੂਬਾ ਸਰਕਾਰ ਤੱਕ ਇਹ ਕਹਿੰਦੀ ਅਸੀਂ ਮਿਲ ਕੇ ਕਾਰਵਾਈ ਕਰ ਰਹੇ ਹਾਂ। ਜੀ ਬਿਲਕੁਲ ਬਿਲਕੁਲ, ਅਸੀਂ ਮਿਲ ਕੇ ਚੱਲ ਰਹੇ ਹਾਂ। ਅਮਿਤ ਸ਼ਾਹ ਦੇ ਬਿਆਨ ਵੀ ਆਉਂਦੇ ਆ, ਪੰਜਾਬ ਦੇ ਮੁੱਖ ਮੰਤਰੀ ਦੇ, ਗ੍ਰਹਿ ਵਿਭਾਗ ਦੇ ਵੀ ਬਿਆਨ ਆਉਂਦੇ ਆ। ਉਹ ਸਾਰੀ ਕਾਰਵਾਈ ਸਾਹਮਣੇ ਦੇਖੀ ਗਈ ਡਿਬਰੂਗੜ੍ਹ ਜੇਲ੍ਹ ਕਿਵੇਂ ਹੋਇਆ। ਉਸ ਤੋਂ ਬਾਅਦ UAPA ਵੀ ਲੱਗਿਆ ਤੇ ਐਨਐਸਏ ਹਟਾਉਣ ਲਈ ਵੀ ਕਈ ਵਾਰ ਸਵਾਲ ਉੱਠੇ ਤੇ ਉਹ ਬਾਰ-ਬਾਰ ਉਹਦਾ ਵਾਧਾ ਵੀ ਹੁੰਦਾ ਰਿਹਾ। ਹੁਣ ਪਿਛਲੇ ਦਿਨੀ ਅੰਮ੍ਰਿਤਪਾਲ ਸਿੰਘ ਹੋਰੀ ਅਦਾਲਤ ਦਾ ਰੁਖ ਕਰਦੇ ਨੇ। ਪਹਿਲਾਂ ਸੁਪਰੀਮ ਕੋਰਟ ਕਹਿੰਦੀ ਕਿ ਨਹੀਂ ਹੇਠਲੀ ਅਦਾਲਤ ਜਾਓ। ਉਹ ਹਾਈ ਕੋਰਟ ਆਉਂਦੇ ਨੇ, ਹਾਈ ਕੋਰਟ ਦੇ ਵਿੱਚੋਂ ਪੈਰੋਲ ਦੀ ਅਰਜ਼ੀ ਲਾਉਂਦੇ ਨੇ ਕਿ ਮੈਂ ਬਤੌਰ ਮੈਂਬਰ ਪਾਰਲੀਮੈਂਟ ਚੁਣਿਆ ਹੋਇਆ, ਮੈਂ ਸਹੁੰ ਚੁੱਕੀ ਹੋਈ ਆ, ਮੈਂ ਲੋਕਾਂ ਨੂੰ ਜਵਾਬ ਦੇ ਆ, ਮੇਰਾ ਹੱਕ ਬਣਦਾ, ਮੇਰਾ ਅਧਿਕਾਰ ਬਣਦਾ ਕਿ ਮੈਂ ਸੰਸਦ ਦੇ ਸੈਸ਼ਨ 'ਚ ਸ਼ਿਰਕਤ ਕਰ ਸਕਾਂ, ਹਿੱਸਾ ਲੈ ਸਕਾਂ, ਸੋ ਮੈਨੂੰ ਉਹਦੀ ਮਨਜ਼ੂਰੀ ਦਿੱਤੀ ਜਾਵੇ। ਹੁਣ ਇਸ ਪ੍ਰਕਿਰਿਆ 'ਚ ਅਦਾਲਤ ਆਪਣੇ ਆਪ ਨੂੰ ਇੱਕ ਤਰ੍ਹਾਂ ਨਾਲ ਪਰੇ ਰੱਖਦਿਆਂ ਉਹ ਪੰਜਾਬ ਸਰਕਾਰ ਨੂੰ ਕਹਿੰਦੇ ਦੱਸੋ ਵੀ ਤੁਹਾਡਾ ਕੀ ਕਹਿਣਾ। ਜੀ ਜੀ, ਕਿਉਂਕਿ ਸਹੀ ਮਾਇਨਿਆਂ 'ਚ ਤਾਂ ਇਹ ਹੈ ਕਿ ਜੀ ਕਾਗਜ਼ੀ ਪੱਤਰੀ ਤਾਂ ਸਾਰਾ ਕੁਝ ਕਾਰਵਾਈ ਤਾਂ ਪੰਜਾਬ ਸਰਕਾਰ ਵੱਲੋਂ ਐਨਐਸਏ ਉਹਨਾਂ ਵੱਲੋਂ ਲੱਗਿਆ ਤੇ ਪੰਜਾਬ ਸਰਕਾਰ ਅੰਮ੍ਰਿਤਸਰ ਦੇ DC ਔਰ SSP ਦੇ ਹਵਾਲੇ ਨਾਲ ਨਾ ਕਰ ਦਿੰਦੀ ਹੈ ਕਿ ਨਹੀਂ ਜੀ ਪੈਰੋਲ ਨਹੀਂ ਮਿਲ ਸਕਦੀ ਜੀ, ਇਹ ਤਾਂ ਖਤਰਾ ਹੈ ਜੀ। ਮਤਲਬ ਕਿ ਐਡਵੋਕੇਟ ਜਨਰਲ ਤੱਕ ਇਹ ਕਹਿੰਦੇ ਕਿ ਜੀ ਇਹਦੇ ਬਿਆਨ ਦੇ ਤਾਂ ਜੀ ਪੰਜਾਬ 'ਚ ਅੱਗ ਲੱਗ ਜੂਗੀ ਜੀ ਜੇ ਇਹਨੇ ਸੰਸਦ 'ਚ ਬੋਲਤਾ। ਬਈ ਸੰਸਦ ਦੇ ਵਿੱਚ ਮਨਜ਼ੂਰੀ ਲੈ ਕੇ, ਵਿਸ਼ਾ ਦੱਸ ਕੇ, ਸਮਾਂ ਹੱਦ 'ਚ ਰਹਿ ਕੇ ਬੋਲਣਾ ਪੈਂਦਾ ਹੈ ਤੇ ਜੇ ਕਿਸੇ ਦੀ ਗੱਲ ਨੂੰ ਲੱਗਦਾ ਬਾਹਰ ਨਹੀਂ ਜਾਣ ਦੇਣੀ ਤਾਂ ਉਹਦਾ ਮਹਿਕ ਬੰਦ ਹੋ ਜਾਂਦਾ। ਬਹੁਤ ਕੁਛ ਹੈ। ਤੇ ਦੂਸਰਾ ਅੰਮ੍ਰਿਤਪਾਲ ਦੀ ਧਿਰ ਕਹਿੰਦੀ ਹੈ ਕਿ ਅਸੀਂ ਸਹੁੰ ਚੁੱਕੀ ਹੋਈ ਹੈ ਨਾ, ਅਸੀਂ ਉਹ ਸੰਸਦ ਜਾਣਾ ਚਾਹੁੰਦੇ ਹਾਂ, ਰਸੀਦ ਨੂੰ ਮਿਲ ਸਕਦੀ ਹੈ, ਸਾਨੂੰ ਕਿਉਂ ਨਹੀਂ। ਇਹਦੇ ਹਵਾਲੇ ਨਾਲ ਉਹਨਾਂ ਨੇ ਦੁਬਾਰਾ ਪੈਰੋਲ ਲਈ ਨਵੀਂ ਅਰਜ਼ੀ ਮਤਲਬ ਇਸ ਨੂੰ ਆਧਾਰ ਬਣਾ ਕੇ ਦਾਖਲ ਕਰਤੀ। ਜੀ ਜੀ, ਮਾਣਯੋਗ ਅਦਾਲਤ ਨੇ ਉਹਨਾਂ ਦੇ ਸਵਾਲ ਦੇ ਉੱਤੇ, ਉਹਨਾਂ ਦੇ ਵਕੀਲ ਦੀ ਪਟੀਸ਼ਨ ਦੇ ਉੱਤੇ ਪੰਜਾਬ ਸਰਕਾਰ ਨੂੰ ਪੁੱਛ ਲਿਆ ਵੀ ਕਿ ਤੁਸੀਂ DC ਤੇ SSP ਦੇ ਕਹਿਣ ਤੇ ਰੱਦ ਤਾਂ ਕਰਤੀ ਪੈਰੋਲ, ਤੁਸੀਂ ਅਰਜ਼ੀ ਰੱਦ ਤਾਂ ਕਰਤੀ, ਪਰ ਉਹਦਾ ਆਧਾਰ ਕੀ ਹੈ, ਤੁਹਾਡੇ ਕੋਲ ਤੱਥ ਕੀ ਹੈ, ਤੁਸੀਂ ਕਿਸ ਆਧਾਰ ਤੇ ਕਰ ਰਹੇ ਹੋ। ਹੁਣ ਇਹ ਅਜੇ ਪ੍ਰਕਿਰਿਆ ਚੱਲ ਰਹੀ ਹੈ ਕਿ ਇਹਦੇ ਵਿਚਾਲੇ ਅਚਾਨਕ ਰਵਨੀਤ ਬਿੱਟੂ ਪ੍ਰਗਟ ਹੁੰਦੇ ਨੇ। ਸਹੀ, ਬਿਲਕੁਲ। ਰਵਨੀਤ ਬਿੱਟੂ ਕਹਿੰਦੇ ਵੀ ਕੋਈ ਇਤਰਾਜ਼ ਨਹੀਂ ਜੀ, ਮੈਂਬਰ ਪਾਰਲੀਮੈਂਟ ਹੈ ਜੀ, ਉਹ ਲੋਕਾਂ ਲਈ ਜਵਾਬਦੇਹ ਹੈ ਜੀ, ਉਸ ਨੂੰ ਪੈਰੋਲ ਮਿਲਣੀ ਚਾਹੀਦੀ ਹੈ ਜੀ, ਉਹਦਾ ਅਧਿਕਾਰ ਬਣਦਾ ਜੀ। ਮੈਂ ਤਾਂ ਇਹਦੀ ਪੈਰਵੀ ਕਰਦਾ ਜੀ, ਪੰਜਾਬ ਸਰਕਾਰ ਨੂੰ ਪੈਰੋਲ ਦੇਣੀ ਚਾਹੀਦੀ ਹੈ ਜੀ, ਇਹ ਤਾਂ ਪੰਜਾਬ ਸਰਕਾਰ ਨੇ ਰੋਕ ਲਾਈ ਹੋਈ ਹੈ। ਹੁਣ ਇਹ ਰਵਨੀਤ ਬਿੱਟੂ ਬੋਲ ਰਿਹਾ ਕਿ ਭਾਜਪਾ ਦਾ ਮੰਤਰੀ ਬੋਲ ਰਿਹਾ ਕਿ ਭਾਰਤੀ ਜਨਤਾ ਪਾਰਟੀ ਬੋਲ ਰਹੀ ਹੈ, ਕੀ ਉਹਨਾਂ ਦਾ ਹਾਈ ਕਮਾਂਡ ਬੋਲ ਰਿਹਾ, ਬੋਲ ਕੌਣ ਰਿਹਾ? ਸਹੀ ਹੈ ਸਵਾਲ। ਇਹ ਤਾਂ ਰਵਨੀਤ ਬਿੱਟੂ ਦੀ ਨਿੱਜੀ ਰਾਏ ਹੈ ਨਾ, ਫਿਰ ਉਸ ਦੇ ਨਾਲ ਉਹਦੀ ਹਾਈ ਕਮਾਂਡ ਸਹਿਮਤ ਹੈ ਕਿ ਨਹੀਂ ਹੈ। ਜੇ ਇਹ ਹਾਈ ਕਮਾਂਡ ਦੀ ਰਾਏ ਹੈ ਤਾਂ ਕੀ ਜਿਹੜੀ 2 ਦਿਨ ਪਹਿਲਾਂ ਅਕਾਲੀ ਭਾਜਪਾ ਗੱਠਜੋੜ ਦੀ ਚਰਚਾ ਤੁਰੀ ਹੈ ਉਸ ਦੇ ਪੈਰਲ ਅਜੇ ਵੀ ਕੋਈ ਨਵਾਂ ਟੈਸਟ ਕਰਕੇ ਦੇਖਣਾ ਚਾਹੁੰਦੀ ਹੈ ਭਾਜਪਾ? ਕੀ ਉਸ ਨੂੰ ਸੱਚਮੁੱਚ ਅੰਮ੍ਰਿਤਪਾਲ ਦੇ ਅਧਿਕਾਰਾਂ ਦਾ, ਇੱਕ ਚੁਣੇ ਨੁਮਾਇੰਦੇ ਦੇ ਅਧਿਕਾਰਾਂ ਦਾ ਫਿਕਰ ਹੈ? ਉਹਨਾਂ ਨੂੰ ਖਡੂਰ ਸਾਹਿਬ ਹਲਕੇ ਦੇ ਵੋਟਰਾਂ ਦਾ ਫਿਕਰ ਹੈ? ਉਹਨਾਂ ਨੂੰ ਬਣਦੀ ਜਿਹੜੀ ਗ੍ਰਾਂਟ 10 ਕਰੋੜ ਸਾਲ ਦੀ ਮਿਲਣੀ ਹੁੰਦੀ ਹੈ ਉਹਦਾ ਫਿਕਰ ਹੈ? ਕਿਸ ਗੱਲ ਦਾ ਫਿਕਰ ਹੈ? ਜਾਂ ਉਹਨਾਂ ਨੂੰ ਪੰਜਾਬ ਦੇ ਵਿੱਚ ਆਪਣਾ ਵੋਟ ਬੈਂਕ ਇਕੱਠਾ ਕਰਕੇ ਦੂਆ ਵੋਟ ਬੈਂਕ ਖਿਲਾਰਨ ਦੀ ਰਾਜਨੀਤੀ ਵਾਲਾ ਪੈਂਤੜ ਹੈ? ਇੱਕ ਪਾਸੇ ਤਾਂ ਇੰਝ ਲੱਗਦਾ ਕਿ ਜਿਵੇਂ BJP ਦੀ ਇੱਛਾ ਹੋਵੇ ਕਿ ਜੇ ਅੰਮ੍ਰਿਤਪਾਲ ਵਾਲਾ ਅਕਾਲੀ ਦਲ ਹੋਰ ਉੱਭਰਦਾ ਤਾਂ ਪੰਥਕ ਵੋਟ ਹੋਰ ਵੰਡੀ ਜਾਂਦੀ ਹੈ, ਸ਼ਾਇਦ ਸਾਡਾ ਰਾਹ ਹੋਰ ਆਸਾਨ ਹੋ ਜਾਵੇ। ਕੀ ਉਹ ਇਸ ਪਿੱਚ ਤੇ ਖੇਡਣਾ ਚਾਹੁੰਦੀ ਹੈ? ਸਹੀ। ਕੀ ਉਹ ਪੰਜਾਬ ਪ੍ਰਤੀ ਜਿਹੜਾ ਆਪਾਂ ਲਗਾਤਾਰ ਕੁਝ ਦਿਨਾਂ ਤੋਂ ਦੇਖ ਰਹੇ ਹਾਂ ਉਹਦਾ ਰੁੱਖ ਬਦਲ ਰਿਹਾ, ਕੀ ਉਸ ਰੁੱਖ ਚੋਂ ਬਦਲਿਆ ਰੁੱਖ ਹੈ? ਕੀ ਇਹ ਨਰਮੀ ਵਾਲਾ ਪੰਜਾਬ ਪ੍ਰਤੀ ਹੈ, ਜਾਂ ਇਹ ਅਕਾਲੀ BJP ਗੱਠਜੋੜ ਤੋਂ ਪਹਿਲਾਂ ਇੱਕ ਨਵਾਂ ਟਰਾਇਲ ਹੈ ਹੋਰ ਕਿ ਅਜੇ ਇੱਕ ਵਾਰ ਹੋਰ ਟੈਸਟ ਕਰਕੇ ਦੇਖ ਲਈਏ? ਕਦੇ ਅਸੀਂ ਢੀਂਡਸਿਆਂ ਨੂੰ ਟੈਸਟ ਕਰਕੇ ਦੇਖ ਲਿਆ, ਕਦੇ ਅਸੀਂ ਪੁਨਰ ਸਰਜੀਤ ਅਕਾਲੀ ਦਲ ਨੂੰ ਟੈਸਟ ਕਰਕੇ ਦੇਖ ਲਿਆ, ਹੁਣ ਅੰਮ੍ਰਿਤਪਾਲ ਦੇ ਦਲ ਨੂੰ ਇੱਕ ਵਾਰ ਨਵੇਂ ਸਿਰੋਂ ਟੈਸਟ ਕਰਕੇ ਦੇਖ ਲਈਏ। ਕੀ ਉਹ ਪ੍ਰਕਿਰਿਆ? ਸੋ ਜਾਂ ਮਤਲਬ ਕਿ ਅੰਮ੍ਰਿਤਪਾਲ ਤੇ ਉਹਦੀ ਧਿਰ ਦੇ ਉੱਤੇ ਇਹ ਆਸਾਨ ਜਤਾ ਕੇ ਉਹਨਾਂ ਨੂੰ ਸਰਕਾਰੀ ਤੰਤਰ ਜੰਤਰ 'ਚ ਵਰਤਣ ਦੀ ਪ੍ਰਕਿਰਿਆ ਵੱਲ ਵੱਧ ਰਹੀ ਹੈ ਭਾਜਪਾ? ਕਿਹੜੇ ਤਰੀਕੇ ਨਾਲ ਜਾਣਾ ਚਾਹੁੰਦੀ ਹੈ ਪੰਜਾਬ 'ਚ? ਕਿਉਂਕਿ ਉਹਦਾ ਕੋਈ ਵੀ ਫੈਸਲਾ, ਕੋਈ ਵੀ ਦਿਸ਼ਾ
ਲੋਕਾਂ ਨੂੰ ਸ਼ੱਕੀ ਬਣਾਉਂਦੀ ਹੈ ਕਿ ਇਹਦੇ ਪਿੱਛੇ ਇਹਨਾਂ ਦੀ ਕੋਈ ਮਨਸ਼ਾ ਹੁੰਦੀ ਹੈ, ਉਹ ਤੋਂ ਬਿਨਾਂ ਮਨਸ਼ਾ ਤੋਂ ਇਹ ਕੰਮ ਨਹੀਂ ਕਰਦੇ। ਸੋ ਬਿੱਟੂ ਕਿਸ ਮਨਸ਼ਾ ਨਾਲ ਬੋਲ ਰਿਹਾ ਹੈ? ਉਹ ਆਪਣੀ ਮਨਸ਼ਾ ਨਾਲ ਬੋਲ ਰਿਹਾ ਕਿ ਆਪਣੀ ਪਾਰਟੀ ਦੀ ਮਨਸ਼ਾ ਨਾਲ ਬੋਲ ਰਿਹਾ? ਉਹਦੇ ਵਿੱਚ ਪੰਜਾਬ ਪ੍ਰਤੀ ਉਹਨਾਂ ਦੀ ਮਨਸ਼ਾ ਕੀ ਹੈ, ਪੰਜਾਬ ਵਾਸੀਆਂ ਪ੍ਰਤੀ ਮਨਸ਼ਾ ਕੀ ਹੈ, ਅਜੇ ਸਮਝਣਾ ਬਾਕੀ ਹੈ। ਅਜੇ ਉਹਨਾਂ ਨੇ ਇੱਕ ਮੈਨੂੰ ਲੱਗਦਾ ਨਵਾਂ ਦਾ ਖੇਡਿਆ, ਜਦੋਂ ਕਿ ਸਾਰਿਆਂ ਨੂੰ ਪਤਾ ਕਿ ਤੁਹਾਡੇ ਕਹੇ ਤੇ ਹੀ ਫਿਰ ਉਹ ਮਿਲਣੀ ਹੈ, ਤੁਹਾਡੇ ਕਹੇ ਤੇ ਹੀ ਇੰਨੇ ਸੇ ਹਟਣਾ ਹੈ। ਪੰਜਾਬ ਸਰਕਾਰ ਤੁਹਾਡੇ ਕਹੇ ਤੇ ਹੀ ਚੱਲਦੀ ਹੈ। ਇਧਰ ਮੀਡੀਆ 'ਚ ਬੋਲਣ ਦੀ ਬਜਾਏ ਸਰਕਾਰ ਨੂੰ ਕਹਿ ਲਓ। ਸਹੀ, ਬਿਲਕੁਲ। ਇਸ ਲਈ ਇਹ ਕਾਫੀ ਪਹਿਲੂ ਖੜੇ ਹੋ ਗਏ ਬਿੱਟੂ ਦੇ ਇਸ ਬੋਲਾਂ ਨਾਲ ਕਿ ਕਿਹੜਾ ਨਵਾਂ ਸਟਾਈਲ ਕਰਕੇ ਦੇਖ ਰਹੀ ਹੈ ਭਾਜਪਾ ਪੰਜਾਬ 'ਚ। ਜੀ ਬਿਲਕੁਲ, ਬਿਲਕੁਲ ਸਹੀ ਸ਼ਰਮਾ ਜੀ, ਤੁਹਾਡੀ ਗੱਲ ਬਹੁਤ ਵਾਜਬ ਦਲੀਲਾਂ ਦੇ ਨਾਲ ਤੁਸੀਂ ਇਹਨੂੰ ਘੋਖ ਪੜਤਾਲ ਕੀਤੀ ਹੈ। ਤੇ ਜਿਸ ਪਾਰਟੀ ਦੀ ਬੁਨਿਆਦ ਹੀ ਇਸ ਗੱਲ ਤੇ ਖੜੀ ਹੋਵੇ ਕਿ ਅਸੀਂ ਇਹਨਾਂ ਚੀਜ਼ਾਂ ਦਾ ਵਿਰੋਧ ਕਰਨਾ ਹੈ, ਔਰ ਉਸ ਵਿਰੋਧ ਦੇ ਵਿੱਚੋਂ ਇਹ ਸਿਆਸਤ ਉਹਨਾਂ ਦੀ ਉਪਜੀ ਹੋਵੇ, ਉਹ ਸਿਆਸਤ ਦਾ ਨੈਰੇਟਿਵ ਚੱਲਦਾ ਹੋਵੇ, ਤੇ ਜਦੋਂ ਉਹ ਪਰਸਪਰ ਇੱਕ ਆਪਾ ਵਿਰੋਧੀ ਸਟੈਂਡ ਲੈਂਦੇ ਤੇ ਫਿਰ ਉਹ ਕਈ ਚੀਜ਼ਾਂ ਪਹਿਲੂਆਂ ਤੋਂ ਦੇਖਣੀਆਂ ਪੈਂਦੀਆਂ ਨੇ, ਕਈ ਪਹਿਲੂਆਂ ਤੋਂ, ਕਿ ਕੀ ਨਵੇਂ ਟੈਸਟ ਨੇ, ਕੀ ਨਵੇਂ ਫਾਰਮੂਲੇ ਨੇ, ਕਿਹੜੀਆਂ ਚੀਜ਼ਾਂ ਤੇ ਕੰਮ ਹੋ ਰਿਹਾ।